ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਜਿਵੇਂ ਆਪਣਾ ਚੱਲ ਰਿਹਾ ਸੀ, ਪਰ ਮੈਂ ਤੁਹਾਨੂੰ ਪ੍ਰੋਗਰਾਮ 'ਚ ਦੱਸਿਆ ਸੀ ਵੀ ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿੱਚ ਅੱਜ ਆਪਾਂ ਇੱਕ ਵਿਸ਼ੇਸ਼ ਗੱਲਬਾਤ ਜਿਹੜੀ ਉਹ ਕਰਾਂਗੇ। ਇਸ ਗੱਲਬਾਤ ਦੇ ਵਿੱਚ ਡਿਸਟ੍ਰਿਕਟਿੰਗ ਜਿਹੜਾ ਹੁੰਦਾ ਆ ਉਸ ਦੇ ਬਾਰੇ ਅੱਜ ਆਪਾਂ ਗੱਲਬਾਤ ਕਰਨੀ ਆ। ਸੋ ਇਹ ਇੱਕ ਬੜਾ ਅਹਿਮ ਵਿਸ਼ਾ ਹੈਗਾ ਆ। ਇਸ ਦੇ ਨਾਲ ਬੇਸਿਕਲੀ ਜਿਹੜਾ ਪੋਲੀਟੀਕਲ ਸਿਨਾਰੀਓ ਆ ਉਹ ਚੇਂਜ ਹੁੰਦਾ ਆ। ਹਲਕੇ ਜਿਹੜੇ ਆ ਜਿੱਦਾਂ ਆਪਾਂ ਜੇ ਪੰਜਾਬ ਦੀ ਗੱਲ ਕਰੀਏ ਉੱਥੇ ਹਲਕੇ ਹੁੰਦੇ ਆ ਵੀ MP ਦਾ ਕਿਹੜਾ ਹਲਕਾ, MLA ਦਾ ਕਿਹੜਾ ਹਲਕਾ ਆ। ਉਸੇ ਤਰੀਕੇ ਦੇ ਨਾਲ ਇੱਥੇ ਵੀ ਹਲਕਿਆਂ ਦੀ ਜਿਹੜੀ ਬਾਉਂਡਰੀਜ਼ ਆ ਉਹ ਡਿਸਾਈਡ ਕੀਤੀਆਂ ਜਾਂਦੀਆਂ ਆ। ਸੋ ਉਹ ਪ੍ਰੋਸੈਸ ਰਾਈਟ ਨਾਓ ਚੱਲ ਰਿਹਾ ਹੈਗਾ ਆ, ਪੂਰੇ ਅਮਰੀਕਾ ਭਰ ਦੇ ਵਿੱਚ ਚੱਲ ਰਿਹਾ ਹੈ। ਹਰ 10 ਸਾਲ ਬਾਅਦ ਇਹ ਕੀਤਾ ਜਾਂਦਾ। ਸੋ ਉਸ ਦੇ ਬਾਰੇ ਡਿਸਕਸ਼ਨ ਕਰਨ ਦੇ ਲਈ ਮੇਰੇ ਨਾਲ ਜਕਾਰਾ ਮੂਵਮੈਂਟ ਤੋਂ ਇਸ ਟਾਈਮ ਜੈਸਮੀਨ ਕੌਰ ਤੇ ਰੀਨਾ ਜਿਹੜੇ ਉਹ ਦੋਨੋਂ ਜਾਣੇ ਜੁੜ ਚੁੱਕੇ ਨੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। Thank you so much. ਸਤਿ ਸ਼੍ਰੀ ਅਕਾਲ ਜੀ। ਸੋ ਜੇ ਆਪਾਂ ਕਹੀਏ ਵੀ ਪੰਜਾਬੀ 'ਚ ਜੇ ਗੱਲ ਕਰੀਏ ਵੀ ਹਲਕਿਆਂ ਦੀ ਹੁਣ ਚੋਣ ਹੋਣੀ ਆ, ਉਹਨਾਂ ਦੀਆਂ ਬਾਉਂਡਰੀਜ਼ ਬਾਰਡਰ ਜਿਹੜੇ ਆ ਉਹ ਲਾਏ ਜਾਣੇ ਆ ਵੀ ਕਿਹੜੇ ਇਲਾਕੇ, ਕਿਹੜੇ ਨੇਬਰਹੁੱਡ, ਕਿਹੜੇ ਮੁਹੱਲੇ, ਕਿਹੜੇ ਇਲਾਕੇ ਦੇ ਵਿੱਚ ਜਿਹੜੀ ਉਹ ਕਿਹੜੇ ਹਲਕੇ 'ਚ ਜਾ ਰਹੇ ਆ। ਸੋ ਜੇ ਤੁਸੀਂ ਬਰੀਫਲੀ ਮੈਨੂੰ ਥੋੜਾ ਤੁਹਾਡੇ ਦੋਨਾਂ 'ਚੋਂ ਇੱਕ ਜਾਣਾ ਦੱਸੋ ਵੀ ਜਿਹੜੇ ਇਸ ਟਾਈਮ ਹਲਕਿਆਂ ਦੀ ਦੁਬਾਰਾ ਨਿਸ਼ਾਨਦੇਹੀ ਹੋਣੀ ਆ ਕਦੋਂ ਹੁੰਦੀ ਹੈ, ਇਹਦਾ ਮਤਲਬ ਕੀ ਹੁੰਦਾ ਆ? ਜੀ ਬਿਲਕੁਲ। ਸੋ ਜਿੱਦਾਂ ਕਿ ਤੁਸੀਂ ਸਮਝਾਇਆ ਦੱਸਿਆ, ਰੀਡਿਸਟ੍ਰਿਕਟਿੰਗ ਇੱਕ ਪ੍ਰੋਸੈਸ ਆ ਜਿਹਦੇ ਵਿੱਚ ਪੂਰੇ ਕੈਲੀਫੋਰਨੀਆ ਦੀਆਂ ਕਾਊਂਟੀਜ਼, ਸਿਟੀਜ਼, ਸਕੂਲ ਅਤੇ ਵਾਟਰ ਡਿਸਟ੍ਰਿਕਟਸ, ਉਹਨਾਂ ਸਾਰੀਆਂ ਦੀਆਂ ਬਾਉਂਡਰੀਜ਼ ਜਾਂ ਲਾਈਨਾਂ ਚੇਂਜ ਕੀਤੀਆਂ ਜਾਂਦੀਆਂ ਹਨ ਅਤੇ ਇਹ ਪ੍ਰੋਸੈਸ ਹਰ 10 ਸਾਲ ਬਾਅਦ ਪੂਰੀ ਕੈਲੀਫੋਰਨੀਆ ਦੇ ਵਿੱਚ ਹੁੰਦਾ ਆ। ਕਿਉਂਕਿ ਹਰ 10 ਸਾਲ ਬਾਅਦ ਜਿੱਦਾਂ ਕਿ ਕੈਲੀਫੋਰਨੀਆ ਦੀ ਆਬਾਦੀ ਦੀ ਗਿਣਤੀ ਕੀਤੀ ਜਾਂਦੀ ਆ, ਜਿਹਨੂੰ ਕਿ ਅਸੀਂ ਇੰਗਲਿਸ਼ 'ਚ ਸੈਂਸਸ ਵੀ ਕਹਿ ਲਈਦਾ ਆ। ਅਤੇ ਉਹਨਾਂ ਨੰਬਰਾਂ ਦੇ ਮੁਤਾਬਕ ਹੀ ਇਹ ਸਾਰੇ ਜਿਹੜੇ ਹੈਗੇ ਡਿਸਟ੍ਰਿਕਟ ਚੇਂਜ ਕੀਤੇ ਜਾਂਦੇ ਆ ਹਰ 10 ਸਾਲ ਬਾਅਦ। ਇਹ ਪ੍ਰੋਸੈਸ 2020 ਦੇ ਵਿੱਚ ਹੋਣਾ ਸੀਗਾ, ਪਰ ਪੈਂਡੈਮਿਕ ਦੇ ਕਰਕੇ 2021 ਅਗਸਤ ਦੇ ਵਿੱਚ ਕੰਪਲੀਟ ਕੀਤਾ ਗਿਆ। ਤਾਂ ਹੁਣ ਇਸ ਵੇਲੇ ਉਹਨਾਂ ਨੰਬਰਾਂ ਦੇ ਮੁਤਾਬਕ ਪੂਰੇ ਹੀ ਕੈਲੀਫੋਰਨੀਆ ਦੇ ਵਿੱਚ ਡਿਸਟ੍ਰਿਕਟ ਚੇਂਜ ਹੋ ਰਿਹਾ ਆ। ਓਕੇ। ਸੋ ਇਹ ਹੋ ਗਿਆ ਵੀ ਹਲਕਿਆਂ ਦੀ ਜਿੱਦਾਂ ਨਿਸ਼ਾਨਦੇਹੀ ਜਿਹੜੀ ਉਹ ਹੋ ਰਹੀ ਆ। ਸੋ ਤੁਸੀਂ ਦੱਸਿਆ ਵੀ ਹਰ 10 ਸਾਲ ਬਾਅਦ ਜਿਹੜੀ ਉਹ ਹੁੰਦੀ ਆ, ਪਰ ਪੈਂਡੈਮਿਕ ਦੇ ਕਰਕੇ ਇਹ ਜਿਹੜਾ ਉਹ ਥੋੜਾ ਜਿਹਾ ਡਿਲੇ 1 ਸਾਲ ਦਾ ਜਿਹੜਾ ਉਹ ਡਿਲੇ ਹੁੰਦਾ ਆ। ਸੇ ਆਲਵੇਜ਼ ਆਫਟਰ ਸੈਂਸਸ ਹੀ ਜਿਹੜਾ ਮਰਦਮਸ਼ੁਮਾਰੀ ਤੋਂ ਬਾਅਦ ਦੇ ਵਿੱਚ ਹੀ ਕੀਤਾ ਜਾਂਦਾ ਹੈ? ਜੀ ਹਾਂਜੀ। ਜਿਸਲੇ ਸੈਂਸਸ ਕੰਪਲੀਟ ਹੁੰਦਾ ਉਸ ਤੋਂ ਬਾਅਦ ਹੀ ਰੀਡਿਸਟ੍ਰਿਕਟਿੰਗ ਦਾ ਪ੍ਰੋਸੈਸ ਸ਼ੁਰੂ ਹੁੰਦਾ ਆ, ਕਿਉਂਕਿ ਪਾਪੂਲੇਸ਼ਨ ਦੇ ਵਿੱਚ ਚੇਂਜਾਂ ਆਉਂਦੀਆਂ, ਕਈ ਪਾਸੇ ਪਾਪੂਲੇਸ਼ਨ ਗਰੋਥ ਹੁੰਦੀ ਆ, ਕਈਆਂ 'ਚ ਘਟੀ ਹੁੰਦੀ ਆ। ਸੋ ਉਸ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਹੀ ਨਵੇਂ ਡਿਸਟ੍ਰਿਕਟ ਬਣਦੇ ਆ। ਸੋ ਜਦੋਂ ਆਪਾਂ ਹੁਣ ਰੀਡਿਸਟ੍ਰਿਕਟਿੰਗ ਦੀ ਗੱਲ ਕਰ ਰਹੇ ਹੈਗੇ ਆ, ਕਿਹੜੇ ਹਲਕੇ ਚੇਂਜ ਹੋ ਰਹੇ ਆ? ਕਿ ਸਿਟੀ ਲੈਵਲ ਦੇ ਜਿਹੜੇ ਹਲਕੇ ਆ ਉਹ ਚੇਂਜ ਹੋਣੇ ਆ, ਜਾਂ ਜਿਹੜੇ ਅਸੈਂਬਲੀ ਦੇ ਹਲਕੇ ਆ, ਸੈਨੇਟ ਦੇ ਹਲਕੇ ਆ, ਜਾਂ ਰਿਪਰੈਜ਼ੈਂਟੇਟਿਵ ਦੇ ਹਲਕੇ ਆ, ਕਿ ਸਾਰੇ ਦੇ ਚੇਂਜ ਹੋਣੇ ਆ? ਸੋ ਸਾਰਿਆਂ ਦੇ ਚੇਂਜ ਹੋ ਰਹੇ ਆ। ਰਾਈਟ ਨਾਓ ਅਸੀਂ ਐਕਚੁਅਲੀ ਜਿਹੜੇ ਕਾਊਂਟੀ ਲੈਵਲ, ਸਿਟੀ ਲੈਵਲ, ਵਾਟਰ ਡਿਸਟ੍ਰਿਕਟਸ ਤੇ ਸਕੂਲ ਡਿਸਟ੍ਰਿਕਟਸ ਦੇ ਵਿੱਚ ਕੰਮ ਕਰਦੇ ਪਏ ਆ। ਸੋ ਰਾਈਟ ਨਾਓ ਅਸੀਂ ਟਾਰਗੇਟ ਕਾਊਂਟੀ ਤੇ ਸਿਟੀ ਲੈਵਲ 'ਚ ਕਰਦੇ ਪਏ ਆ, ਤੇ ਫਿਰ ਗਾਂ ਦੇ ਵਿੱਚ ਅਸੀਂ ਸਕੂਲ ਡਿਸਟ੍ਰਿਕਟਸ ਮੂਵ ਆਨ ਹੋਣਾ ਆ, ਫਿਰ ਵਾਟਰ ਡਿਸਟ੍ਰਿਕਟਸ ਦੇ ਵਿੱਚ। ਸੋ ਕੌਣ ਕਰਦਾ ਹੈ ਚੇਂਜ? ਹੂ ਡਿਸਾਈਡਸ ਵੀ ਮੇਰਾ ਮਹੱਲਾ ਕਿਹਦੇ 'ਚ ਜਾਣਾ ਆ, ਵੀ ਤੁਹਾਡੇ ਵਾਲਾ ਕਿਹਦੇ 'ਚ ਜਾਣਾ, ਇਹ ਕੌਣ ਡਿਸਾਈਡ ਕਰਦਾ? ਸੋ ਅਲਟੀਮੇਟਲੀ ਚਾਹੁੰਦੇ ਆ ਵੀ ਜਿਹੜੀ ਪਾਪੂਲੇਸ਼ਨ ਆ ਜਾਂ ਜਿਹੜੀ ਕਮਿਊਨਿਟੀਜ਼ ਆ ਉਹ ਆਪਣੀ ਇਨਪੁਟ ਦੇਣ ਤੇ ਅਲਟੀਮੇਟਲੀ ਡਿਸਾਈਡ ਫਿਰ ਬੋਰਡ ਮੈਂਬਰਸ ਕਰਦੇ ਆ, ਰਾਈਟ? ਸੋ ਉਹ ਸਾਰੀ ਚੀਜ਼ਾਂ ਇਨਟੂ ਕੰਸੀਡਰੇਸ਼ਨ ਲੈਂਦੇ ਆ, ਫਿਰ ਉਸ ਤੋਂ ਬਾਅਦ ਡਿਸੀਜਨ ਲੈਂਦੇ ਆ। ਐਂਡ ਆਈ ਥਿੰਕ ਜਿੱਦਾਂ ਕਿ ਜੈਸਮੀਨ ਨੇ ਦੱਸਿਆ ਹੀ ਆ, ਜਿੱਦਾਂ ਕਿ ਬੋਰਡ ਮੈਂਬਰਸ ਵੀ ਡਿਸਾਈਡ ਕਰਦੇ ਆ ਲੋਕਲ ਲੈਵਲ 'ਤੇ, ਸਿਟੀਜ਼ ਦੇ ਵਿੱਚ ਜਾਂ ਕਾਊਂਟੀਜ਼ ਦੇ ਵਿੱਚ, ਅਤੇ ਵੱਖਰੇ ਕਮਿਸ਼ਨਸ ਵੀ ਬਣੀਆਂ ਹੈਗੀਆਂ ਜਿੱਥੇ ਕਿ ਸਧਾਰਨ ਲੋਕ ਹੀ ਉਹਨਾਂ ਕਮਿਸ਼ਨਾਂ ਦੇ ਵਿੱਚ ਪਾਰਟੇਕ ਕਰ ਰਹੇ ਆ, ਹਿੱਸਾ ਲੈ ਰਹੇ ਆ। ਤਾਂ ਉਹਨਾਂ ਦੇ ਵਿੱਚ ਅਸੀਂ ਉਹਨਾਂ ਕਮਿਸ਼ਨਰ ਦੀ ਮੀਟਿੰਗ ਦੇ ਵਿੱਚ ਹੀ ਜਾ ਕੇ ਅਸੀਂ ਆਪਣਾ ਜਿੱਦਾਂ ਕਿ ਦੱਸ ਸਕਦੇ ਕਿ ਅਸੀਂ ਚਾਹੁੰਦੇ ਹਾਂ ਕਿ ਸਾਡਾ ਨੇਬਰਹੁੱਡ, ਸਾਡਾ ਮੁਹੱਲਾ ਇਕੱਠਾ ਰਹੇ, ਇਹਨੂੰ ਸਪਲਿਟ ਨਾ ਕੀਤਾ ਜਾਵੇ। ਸੋ ਇਸ ਤਰੀਕੇ ਨਾਲ ਇਹ ਪ੍ਰੋਸੈਸ ਹੋ ਰਿਹਾ ਇਸ ਵੇਲੇ। ਕੀ ਇਹ ਜਿਹੜੇ ਕਮਿਸ਼ਨ ਜਾਂ ਜਿਹੜੇ ਲੋਕ ਆ ਇਹ ਨਾਨ ਪਾਰਟੀਜ਼ਨ ਜਿਹੜੇ ਉਹ ਹੁੰਦੇ ਨੇ ਜਾਂ ਪਾਰਟੀਜ਼ਨ ਹੁੰਦੇ ਨੇ? ਦੋਨਾਂ ਹੀ ਤਰਫਾਂ ਦੇ ਲੋਕਾਂ ਨੂੰ ਇਸ ਦੇ ਵਿੱਚ ਰੱਖਿਆ ਜਾਂਦਾ ਆ। ਸੋ ਉਸ ਚੀਜ਼ ਦੇ ਕਮਿਸ਼ਨ ਬਣਾਉਣ ਦਾ, ਬਿਕਾਜ਼ ਆਪਾਂ ਜਿੱਦਾਂ ਜਿਸ ਮਾਹੌਲ ਦੇ ਵਿੱਚ ਆਪਾਂ ਰਾਈਟ ਨਾਓ ਰਹਿ ਰਹੇ ਹਾਂ,
ਪੋਲੀਟੀਕਲੀ ਡਿਵੀਜ਼ਨ ਇੰਨੀ ਕੁ ਜ਼ਿਆਦਾ ਵੱਧ ਚੁੱਕੀ ਆ, ਇੱਕ ਪਾਰਟੀ ਵਾਲਾ ਦੂਜੀ ਪਾਰਟੀ ਵਾਲੇ ਨੂੰ ਦੇਖ ਕੇ ਵੀ ਜਿਹੜਾ ਉਹ ਰਾਜੀ ਨਹੀਂ। ਸੋ ਇਹਦੇ ਨਾਲ ਤਾਂ ਇਹ ਇੱਕ ਬਹੁਤ ਅਹਿਮ ਦਿਨ ਰਾਈਟ ਨਾਓ ਜਿਹੜੇ ਇਸ ਸਾਲ ਦੇ ਵਿੱਚ ਜਿਹੜੀ ਹੋਣੀ ਬਹੁਤ ਇੰਪੋਰਟੈਂਟ ਆ। ਅਦਰਵਾਈਜ਼ ਨਹੀਂ ਤਾਂ ਹੋਰ ਜ਼ਿਆਦਾ ਡਿਵੀਜ਼ਨ ਵਧੂਗੀ ਜੇ ਇਕੱਠੇ ਜਿਹੜੇ ਮਿਲ ਕੇ ਨਾ ਰਹੇ ਤਾਂ। ਜੀ ਬਿਲਕੁਲ। ਸੋ ਇਹ ਜਿਹੜਾ ਰੀਡਿਸਟ੍ਰਿਕਟਿੰਗ ਦਾ ਸਾਰਾ ਜਿਹੜਾ ਕੰਮ ਆ, ਇਹਨਾਂ ਕਮਿਸ਼ਨਾਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕ ਨਾਨ ਪਾਰਟੀਸਨ ਹੁੰਦੇ ਆ। ਮਤਲਬ ਕਿ ਨਾ ਹੀ ਡੈਮੋਕ੍ਰੈਟਾਂ ਦੇ ਹੁੰਦੇ ਆ, ਨਾ ਹੀ ਰਿਪਬਲਿਕਨਸ ਦੇ। ਇਹ ਹੈਗਾ ਆ ਜਿੱਦਾਂ ਕਿ ਕਹਿ ਲਓ ਵੈਰੀ ਨਿਊਟਰਲ ਇਹ ਕੰਮ ਆ। ਇਹ ਤੋਂ ਜਿੱਦਾਂ ਜਿੱਥੇ ਡਿਸਟ੍ਰਿਕਟ ਜਿੱਦਾਂ ਰੈਡੀ ਹੋਣੇ ਨਾ, ਉਹ ਤੋਂ ਫਿਰ ਬਾਅਦ 'ਚੋਂ ਜਾ ਕੇ ਪੋਲੀਟੀਕਲ ਪਾਰਟੀਜ਼ ਆਪਣੇ ਪ੍ਰਚਾਰ ਕਰ ਸਕਦੀਆਂ। ਪਰ ਇਹ ਜਿੱਦਾਂ ਕਿ ਬੇਸ ਲੈਵਲ ਆ, ਬਿਲਕੁਲ ਅਸੀਂ ਗਰਾਊਂਡ ਰੈਡੀ ਕਰ ਰਹੇ ਹਾਂ, ਜਿੱਥੇ ਕਿ ਬਾਅਦ 'ਚ ਇਲੈਕਸ਼ਨਾਂ ਹੋਣਗੀਆਂ, ਉੱਥੇ ਆ ਕੇ ਫਿਰ ਇਹ ਸਾਰੇ ਡਿਸਟ੍ਰਿਕਾਂ ਦੀ ਵੈਲਿਊ ਫਿਰ ਪਤਾ ਲੱਗਣੀ ਹੈ ਇੱਕ ਕਿਸਮ ਦੀ। ਜੀ। ਸੋ ਰਾਈਟ ਨਾਓ ਇਹਦਾ ਮਤਲਬ ਹਰ ਕਾਉਂਟੀ, ਹਰ ਸਿਟੀ ਦੇ ਵਿੱਚ ਇਸ ਦੇ ਬਾਬਤ ਲੋਕਾਂ ਤੋਂ ਇਨਪੁਟ ਲਈ ਜਿਹੜੀ ਉਹ ਲਈ ਜਾ ਰਹੀ ਹੈਗੀ ਆ। ਬਿਲਕੁਲ, ਹਾਂਜੀ। ਜੀ, ਓਕੇ। ਸੋ ਹੁਣ ਜਿੱਦਾਂ ਆਪਾਂ ਇਹ ਦੇਖ ਰਹੇ ਹਾਂ ਵੀ ਇਹ ਨਾਨ ਪਾਰਟੀਜ਼ਨ ਕਹਿਣ ਨੂੰ ਹੈਗੇ ਆ, ਪਰ ਸਮਹਾਓ ਆਪਾਂ ਨੂੰ ਹਰ ਸਾਲ ਕੁਛ ਮਹੀਨਿਆਂ ਬਾਅਦ ਜੈਰੀਮੈਂਡਰਿੰਗ ਜਿਹੜੀ ਉਹ ਸੁਣਨ ਨੂੰ ਮਿਲ ਜਾਂਦੀ ਆ। ਯੈਸ। ਸੋ ਵੀ ਉਹ ਕਹਿੰਦੇ ਆ ਵੀ ਰਿਪਬਲਿਕਨ ਕਹਿੰਦੇ ਆ ਵੀ ਸਾਡੇ ਵਾਲੇ ਹਲਕੇ ਉਹ ਸਟਰੋਂਗ ਹੋਣ, ਡੈਮੋਕ੍ਰੇਟ ਕਹਿੰਦੇ ਆ ਵੀ ਸਾਡੇ ਵਾਲੇ ਹਲਕੇ ਜਿਹੜੇ ਉਹ ਸਟਰੋਂਗ ਹੋ ਜਾਣ। ਸੋ ਇਹ ਨਾਨ ਪਾਰਟੀਜ਼ਨ ਦਾ ਫਿਰ ਮਤਲਬ ਕੀ ਹੋਇਆ ਜੇ ਜੈਰੀਮੈਂਡਰਿੰਗ ਹੀ ਹੋਈ ਜਾਂਦੀ ਹੈ? ਸੋ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਹਾਂ ਵੀ ਪੰਜਾਬੀ ਕਮਿਊਨਿਟੀ ਨੂੰ ਅਸੀਂ ਇਕੱਠੇ ਰੱਖੀਏ। ਓਕੇ। ਜੈਰੀਮੈਂਡਰਿੰਗ ਉਦੋਂ ਹੁੰਦੀ ਆ ਜਦੋਂ ਆਪਾਂ ਦੇਖਦੇ ਹਾਂ ਵੀ ਜਿੱਥੇ ਪੰਜਾਬੀ ਕਮਿਊਨਿਟੀ ਜ਼ਿਆਦੀ ਆ, ਪਰ ਉਹ ਯੂਜੂਅਲੀ ਵਾਈਟ ਪਾਵਰ ਚੱਲ ਜਾਂਦੀ ਆ, ਰਾਈਟ। ਸੋ ਅਸੀਂ ਟਰਾਈ ਕਰਦੇ ਹਾਂ ਵੀ ਸਾਡੀ ਕਮਿਊਨਿਟੀ ਦੀ ਵੀ ਵੋਇਸਿਸ ਸੁਣੀਆਂ ਜਾਵੇ, ਓਕੇ। ਵਰਸਸ ਜਿੱਥੇ ਆਈ ਗੈਸ ਤੁਸੀਂ ਕਹਿ ਦਿਓ ਜਿੱਥੇ ਮੇਬੀ ਸੋ ਪੰਜਾਬੀ ਮੈਜੋਰਿਟੀ ਜਿੱਥੇ ਹੋਊਗੀ, ਅਸੀਂ ਉਹਨਾਂ ਦੀ ਆਵਾਜ਼ ਉਠਾਉਣਾ ਚਾਹੁੰਦੇ ਹਾਂ ਵਰਸਸ ਜਿਹੜੇ ਮਾਈਨੋਰਿਟੀ ਹੋ ਕੇ ਹਨ ਉਸ ਏਰੀਆ ਦੇ। ਬੇਸਿਕਲੀ ਕੋਸ਼ਿਸ਼ ਇਹ ਆ ਵੀ ਜਿਹੜੇ ਪੰਜਾਬੀ ਇਕੱਠੇ ਰਹਿਣ, ਉਹਨਾਂ ਨੂੰ ਡਿਵਾਈਡ ਜਿਹੜਾ ਉਹ ਨਾ ਕਰ ਦੇਣ, ਬਿਕੋਜ਼ ਜੇ ਡਿਵਾਈਡ ਹੋ ਗਏ ਤਾਂ ਆਲਰੇਡੀ ਆਪਾਂ ਮਾਈਨੋਰਿਟੀ 'ਚ ਹਾਂ, ਜੇ ਉਹਦੇ ਵਿੱਚ ਵੀ ਵੰਡੇ ਗਏ ਤਾਂ ਕਿਸੇ ਨੇ ਆਪਾਂ ਨੂੰ ਬੇਸਿਕਲੀ ਪੁੱਛਣਾ ਨਹੀਂ ਆ। ਸੋ ਰਾਈਟ ਨਾਓ ਕੋਈ ਤੁਹਾਡੇ ਕੋਲ ਐਗਜ਼ਾਮਪਲ ਹੈਗੀ ਆ ਜਿਹਦੇ ਵਿੱਚ ਇੱਦਾਂ ਲੱਗ ਰਿਹਾ ਵੀ ਪੰਜਾਬੀ ਕਮਿਊਨਿਟੀ ਨੂੰ ਡਿਵਾਈਡ ਕੀਤਾ ਜਾ ਰਿਹਾ ਹੈਗਾ? ਜੀ ਹਾਂਜੀ। ਜਿਸਲੇ ਹੁਣ ਫੋਰ ਐਗਜ਼ਾਮਪਲ ਹੁਣ ਕਰ ਲੈਂਦੇ ਹਾਂ ਗੱਲ ਐਲਗਰੋਵ ਸਿਟੀ ਦੀ। ਓਕੇ। ਐਲਗਰੋਵ ਦੀ ਕਮਿਊਨਿਟੀ ਸਾਡੀ ਪੰਜਾਬੀ ਬਹੁਤ ਜ਼ਿਆਦਾ ਉੱਥੇ ਰਹਿ ਰਹੀ ਆ, ਬਹੁਤ ਜ਼ਿਆਦਾ ਠੀਕ ਹੈ। ਆਪਣੇ ਪੰਜਾਬੀ ਉੱਥੇ ਐਲਗਰੋਵ ਦੇ ਵਿੱਚ ਰਹਿ ਰਹੇ ਨੇ। ਪਰ ਜੇ ਅਸੀਂ ਡਿਸਟ੍ਰਿਕਾਂ ਦੀ ਗੱਲ ਕਰੀਏ ਤਾਂ ਜਿਹੜੀ ਹਾਈਵੇ 99 ਜਿਹੜੀ ਹੈਗੀ ਆ, ਉਹ ਪੂਰੀ ਸਾਡੀ ਕਮਿਊਨਿਟੀ ਨੂੰ ਦੋ ਹਿੱਸਿਆਂ 'ਚ ਵੰਡ ਦਿੰਦੀ ਆ। ਸੋ ਲੈਫਟ ਸਾਈਡ ਦੀ ਇੱਕ ਕਮਿਊਨਿਟੀ ਬਣ ਜਾਂਦੀ ਆ, ਰਾਈਟ ਸਾਈਡ ਦੀ ਇੱਕ ਕਮਿਊਨਿਟੀ ਬਣ ਜਾਂਦੀ। ਪਰ ਜੇ ਅਸੀਂ ਉਹਨੂੰ ਸਾਰੀ ਕਮਿਊਨਿਟੀ ਨੂੰ ਇਕੱਠੇ ਰੱਖੀਏ ਤਾਂ ਸਾਡੀ ਪੰਜਾਬੀਆਂ ਦੀ ਵੋਟ ਜ਼ਿਆਦਾ ਹੋਣੀ ਆ। ਪਰ ਉਹਨੂੰ ਅੱਧਾ ਕਰਕੇ ਉਹਨਾਂ ਨੇ ਕੀ ਕੀਤਾ ਹੈ ਕਿ ਦੋ ਡਿਸਟ੍ਰਿਕਟ ਬਣਾ ਕੇ, ਜਿਸ ਲਈ ਹੁਣ ਵੋਟਾਂ ਪੈਣੀਆਂ ਆ, ਉਹ ਵੋਟਾਂ ਦੇ ਵਿੱਚ ਸਾਡੇ ਜਿੱਥੇ ਪਰਸੈਂਟੇਜ 40% ਹੋਣੀ ਸੀ, ਉਹ 20% ਪੈ ਰਹੀ ਆ। ਏਦਾਂ ਹੋ ਰਿਹਾ ਆ। ਇਹ ਐਲਗਰੋਵ ਦਾ ਇੱਕ ਐਗਜ਼ਾਮਪਲ ਆ। ਹੋਰ ਵੀ ਫਰੈਜ਼ਨੋ ਦੇ ਵਿੱਚ ਇਹ ਹੋ ਰਿਹਾ ਆ। ਹੋਰ ਵੀ ਅੰਮ੍ਰਿਤਸਰ ਕਾਫੀ ਕਾਉਂਟੀ ਦੇ ਵਿੱਚ ਵੀ, ਜਾਂ ਅੰਮ੍ਰਿਤਸਰ ਕਾਉਂਟੀ ਦੇ ਵਿੱਚ ਸੋ ਡੈਲਹਾਈ, ਐਟਵਾਟਰ ਤੇ ਮੇਰੇ ਖਿਆਲ 'ਚ ਲਿਵਿੰਗਸਟਨ, ਜੀ। ਉਹਦੇ ਵਿੱਚ ਰਾਈਟ ਸਾਡੀ ਪੰਜਾਬੀ ਕਮਿਊਨਿਟੀ ਕਾਫੀ ਆ, ਪਰ ਉਹਨਾਂ ਨੂੰ ਤਿੰਨਾਂ ਨੂੰ ਸਿਟੀ ਥ੍ਰੀ ਸਿਟੀਜ਼ ਨੂੰ ਅੱਡ-ਅੱਡ ਡਿਸਟ੍ਰਿਕਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਵਰਸਸ ਉਹਨੂੰ ਇੱਕ ਦੇ ਵਿੱਚ ਰੱਖ ਸਕਦੇ ਸੀਗੇ। ਸੋ ਰਾਈਟ ਨਾਓ ਉਹ ਤਿੰਨੇ ਇੱਕ ਦੇ ਵਿੱਚ ਹੀ ਨੇ? ਨਹੀਂ, ਉਹ ਤਿੰਨ ਅੱਡ-ਅੱਡ ਦੇ ਵਿੱਚ। ਸੋ ਸੋ ਡੈਲਹਾਈ ਆਪਦੇ ਤੁਹਾਡੀ ਡਿਸਟ੍ਰਿਕਟ 'ਚ। ਕੋਸ਼ਿਸ਼ ਆ ਵੀ ਆਪਣੇ ਪੰਜਾਬੀਆਂ ਨੂੰ ਇਕੱਠੇ ਜਿਹੜਾ ਉਹ ਕੀਤਾ ਜਾਵੇ। ਸੋ ਇਸ ਤਰੀਕੇ ਦੇ ਨਾਲ ਜੇ ਆਪਣੇ ਵੱਲੋਂ ਪੰਜਾਬੀਆਂ ਵੱਲੋਂ ਜੇ ਮੰਨ ਲਓ ਵੀ ਲੌਬਿੰਗ ਕੀਤੀ ਜਾ ਰਹੀ ਹੈ, ਤਾਂ ਮਤਲਬ ਹੋਰ ਕਮਿਊਨਿਟੀਜ਼ ਵੀ ਲੌਬੀਜ਼ ਜਿਹੜੀਆਂ ਉਹ ਕਰ ਰਹੀਆਂ ਹੋਣਗੀਆਂ ਵੀ ਸਾਨੂੰ ਵੀ ਇਕੱਠਿਆਂ ਕਰੋ, ਓਦਾਂ ਕਰੋ। ਸੋ ਵਾਟਸ ਗੋਨਾ ਟੇਕ ਕਿਹੜੀ ਚੀਜ਼, ਕਿਹਦਾ ਜ਼ੋਰ ਜਿਹੜਾ ਬੇਸਿਕਲੀ ਚੱਲ ਜਾਣਾ ਹੈ ਅਖੀਰ ਦੇ ਵਿੱਚ? ਸੋ ਇਹਦੇ ਬਾਰੇ ਜਿੱਦਾਂ ਕਿ ਔਖਾ ਆ ਕਹਿਣਾ ਕਿ ਕਿਹਦਾ ਕਿਸ ਤਰ੍ਹਾਂ ਜ਼ੋਰ ਚੱਲ ਜਾਣਾ ਆ। ਪਰ ਹਾਂਜੀ, ਹਰ ਕੋਈ ਕਮਿਊਨਿਟੀ ਚਾਹੁੰਦੀ ਆ ਕਿ ਸਾਡੀ ਕਮਿਊਨਿਟੀ ਇਕੱਠੀ ਰੱਖੀ ਜਾਵੇ, ਐਂਡ ਦੈਟਸ देयर ਬੇਸਿਕ ਰਾਈਟ, ਹੈ ਨਾ। ਪਰ ਜ਼ਰੂਰੀ ਹੈ ਕਿ ਸਾਡੀ ਕਮਿਊਨਿਟੀ ਵੱਲੋਂ ਇਸ ਚੀਜ਼ ਦਾ ਜਿੱਦਾਂ ਕਿ ਕੁਝ ਜ਼ਿਆਦਾ ਅਵੇਅਰਨੈਸ ਨਹੀਂ ਹੈਗੀ। ਜਿਸੇ ਵੀ ਅਸੀਂ ਮੀਟਿੰਗਾਂ ਦੇ ਵਿੱਚ ਜਾਈਦਾ ਆ, ਵੱਖਰੀਆਂ ਦੂਜੀਆਂ ਕਮਿਊਨਿਟੀਆਂ ਦੇ ਰਿਪਰੈਜ਼ੈਂਟੇਟਿਵ ਹੁੰਦੇ ਆ, ਸਾਡੀ ਪੰਜਾਬੀ ਕਮਿਊਨਿਟੀ ਦਾ ਕੋਈ ਵੀ ਨਹੀਂ ਹੁੰਦਾ। ਸੋ ਜਿਸ ਲਈ ਅਸੀਂ ਆਪਣੀ ਗੱਲਾਂ ਰੱਖਦੇ ਹਾਂ ਨਾ ਕਿ ਨਹੀਂ, ਆਪਣੀ ਪੰਜਾਬੀ ਕਮਿਊਨਿਟੀ ਇਕੱਠੀ ਰੱਖੀ ਹੋਣੀ ਚਾਹੀਦੀ ਹੈ, ਇੱਕੋ ਡਿਸਟ੍ਰਿਕਟ ਦੇ ਵਿੱਚ ਹੋਣੀ ਚਾਹੀਦੀ ਆ। ਉਹ ਕਾਫੀ ਮੀਟਿੰਗਾਂ ਦੇ ਵਿੱਚ ਇੱਦਾਂ ਹੁੰਦਾ ਕਿ ਕਹਿੰਦੇ ਠੀਕ ਆ, ਕਰ ਸਕਦੇ ਹਾਂ, ਪਰ ਦੂਜੀਆਂ ਕਮਿਊਨਿਟੀ ਦਾ ਵੀ ਸੋਚਣਾ ਪੈਣਾ ਆ। ਤਾਂ ਫਿਰ ਅਸੀਂ ਹਮੇਸ਼ਾ ਲਾਸਟ ਦੇ ਵਿੱਚ ਰਹਿ ਜਾਂਦੇ ਹਾਂ, ਕਿਉਂਕਿ ਸਾਡਾ ਕੋਈ ਹੁੰਦਾ ਹੀ ਨਹੀਂ ਉੱਥੇ ਦੱਸਣ ਨੂੰ ਕਿ ਪਲੀਜ਼ ਸਾਨੂੰ ਡਿਵਾਈਡ ਨਾ ਕਰੋ। ਸਾਡੀ ਕਮਿਊਨਿਟੀ ਦਾ ਕੋਈ ਰਿਪਰੈਜ਼ੈਂਟੇਟਿਵ ਹੀ ਨਹੀਂ ਹੁੰਦਾ। ਸੋ ਆਈ ਥਿੰਕ ਇਸ ਤਰੀਕੇ ਨਾਲ ਇਟਸ ਵੈਰੀ ਇੰਪੋਰਟੈਂਟ ਕਿ ਸਾਡੇ ਲੋਕ ਵੀ ਇਸ ਚੀਜ਼ ਨੂੰ ਫੋਲੋ ਕਰਨ ਅਤੇ ਦੇਖਣ ਕਿ ਨਹੀਂ,
ਜ਼ਰੂਰੀ ਆ ਕਿ ਸਾਡਾ ਵੀ ਇੱਥੇ ਆ ਕੇ ਕੋਈ ਰਿਪਰੈਜ਼ੈਂਟੇਟਿਵ ਹੋਵੇ, ਅਸੀਂ ਵੀ ਗੱਲ ਰੱਖ ਸਕੀਏ। ਹਾਊ ਟੂ ਬਿਕਮ ਰਿਪਰੈਜ਼ੈਂਟੇਟਿਵ, ਇਸ ਚੀਜ਼ ਦੇ ਵਿੱਚ ਭਾਗ ਲੈਣ ਦੇ ਲਈ ਕੀ ਕਰਨਾ ਪਊਗਾ ਆਮ ਲੋਕਾਂ ਨੂੰ? ਸੋ ਅਸੀਂ ਸੁਜੈਸਟ ਕੀਤਾ ਹੋਇਆ ਵੀ ਪਬਲਿਕ ਹੀਅਰਿੰਗਸ ਦੇ ਵਿੱਚ ਜਾ ਕੇ ਆਵਾਜ਼ ਉਠਾਉਣ ਤੇ ਦੱਸਣ ਵੀ ਅਸੀਂ ਇਕੱਠੇ ਰਹਿਣਾ ਚਾਹੁੰਦੇ ਹਾਂ, ਰਾਈਟ। ਸੋ ਓਕੇ। ਪਬਲਿਕ ਹੀਅਰਿੰਗਸ ਦੇ ਵਿੱਚ, ਰਾਈਟ। ਹੋਰ ਅਸੀਂ ਐਡਰੈਸਿਸ ਸਾਨੂੰ ਭੇਜ ਸਕਦੇ ਆ ਆਪਣੇ, ਤਾਂ ਕਿ ਅਸੀਂ ਦੇਖ ਸਕਦੇ ਹਾਂ ਕਿੱਥੇ ਜ਼ਿਆਦਾ ਪਾਪੂਲੇਸ਼ਨ ਹੈ, ਪੰਜਾਬੀ ਪਾਪੂਲੇਸ਼ਨ ਜਿਹੜੀ ਆ। ਉਹਦੇ ਹਿਸਾਬ ਨਾਲ ਅਸੀਂ ਮੈਪਸ ਕ੍ਰੀਏਟ ਕਰ ਸਕਦੇ ਹਾਂ। ਸੋ ਅਸੀਂ ਉਹਨਾਂ ਨੂੰ ਫਿਰ ਸਬਮਿਟ ਕਰਕੇ ਫਿਰ ਦੇਖ ਸਕਦੇ ਆ ਵੀ ਜਾਂ ਇੱਥੇ ਵੀ ਮੈਜੋਰਿਟੀ ਹੈਗੀ ਆ, ਇਹ ਇਕੱਠੇ ਰਹਿਣਾ ਚਾਹੁੰਦੇ ਆ। ਸੋ ਇਹ ਸਾਰਾ ਜਿਹੜਾ ਉਪਰਾਲਾ, ਜਿਹੜੀ ਕੋਸ਼ਿਸ਼ ਹੈ, ਇਹ ਫਿਰ ਹੁਣ ਜਕਾਰਾ ਮੂਵਮੈਂਟ ਵਾਲੇ ਕਰ ਰਹੇ ਆ ਜਾਂ ਹੋਰ ਆਰਗੇਨਾਈਜੇਸ਼ਨਸ ਵੀ ਤੁਹਾਡੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਨੇ, ਵੀ ਜਿਹੜੇ ਇਸ ਪੂਰੇ ਪ੍ਰੋਸੈਸ ਦੇ ਵਿੱਚ ਹਿੱਸਾ ਲੈ ਰਹੀਆਂ? ਜੀ, ਇਸ ਵੇਲੇ ਤਾਂ ਅਸੀਂ ਜਕਾਰਾ ਮੂਵਮੈਂਟ ਦੇ ਵੱਲੋਂ ਅਸੀਂ ਸ਼ੁਰੂਆਤ ਇੱਕ ਕਿਸਮ ਦੀ ਕਰ ਰਹੇ ਹਾਂ ਕਿ ਕੋਈ ਨਾ ਕੋਈ ਤਾਂ ਹੋਵੇ ਨਾ ਉਹਨਾਂ ਮੀਟਿੰਗਾਂ ਦੇ ਵਿੱਚ ਜਿਹੜਾ ਕਿ ਠੀਕ ਹੈ। ਆਪਣੀ ਕਮਿਊਨਿਟੀ ਦੀ ਮੰਗ ਰੱਖ ਸਕੇ। ਪਰ ਦਿਸ ਇਜ਼ ਓਪਨ ਟੂ ਐਵਰੀਵਨ। ਜਿਹੜਾ ਵੀ ਚਾਹੁੰਦਾ ਆ ਪਾਰਟਿਸਿਪੇਟ ਕਰਨਾ, ਉਹ ਲੈ ਸਕਦਾ ਹੈ। ਇਹ ਜ਼ਰੂਰੀ ਨਹੀਂ ਕਿ ਅਸੀਂ ਜਕਾਰਾ ਮੂਵਮੈਂਟ ਤੋਂ ਜਾ ਕੇ ਅਸੀਂ ਗੱਲ ਕਰਨੀ ਹੋਊਗੀ, ਕੋਈ ਵੀ ਜਾ ਕੇ ਗੱਲ ਕਰ ਸਕਦਾ ਹੈ। ਸੋ ਜੇ ਕਿਸੇ ਨੇ ਇਸ ਦੇ ਵਿੱਚ ਹਿੱਸਾ ਲੈਣਾ ਹੈ, ਸੋ ਇੱਕ ਤਾਂ ਸਾਨੂੰ ਦੱਸਿਆ ਗਿਆ ਵੀ ਸਿਟੀ ਆਫ ਫਰੈਜ਼ਨੋ ਦੀ ਉਹਨਾਂ ਦੀ ਇੱਕ 16 ਤਰੀਕ ਨੂੰ ਜਿਹੜੀ ਟਾਊਨ ਹਾਲ ਮੀਟਿੰਗ ਹੈ, ਇਸੇ ਦੇ ਲਈ ਨਵੀਆਂ ਡਿਸਟ੍ਰਿਕਟ ਲਾਈਨਸ ਜਿਹੜੀਆਂ ਉਹ ਤੈਅ ਕਰਨੀਆਂ ਆ। ਸੋ ਲੋਕ ਜਿਹੜਾ ਉੱਥੇ ਜਾ ਕੇ ਇਨ ਪਰਸਨ ਜਾਂ ਵਰਚੁਅਲੀ ਜਿਹੜਾ ਆ ਸਿਟੀ ਹਾਲ ਦੇ ਵਿੱਚ ਜਾ ਕੇ ਆਪਣੀ ਜਿਹੜੀ ਇਹਨਾਂ ਟਾਊਨ ਹਾਲਸ ਦੇ ਵਿੱਚ ਹਿੱਸਾ ਜਿਹੜਾ ਉਹ ਲੈ ਸਕਦੇ ਆ। ਸੋ redistrictfresno.com, ਇਹ ਇੱਥੇ ਦਾ ਫਰੈਜ਼ਨੋ ਦੇ ਲਈ ਜਿਹੜਾ ਇਹ ਹੈਗਾ ਆ। ਸੋ ਕਿੱਥੇ ਜਾ ਕੇ ਜੇ ਕੋਈ ਚਾਹੁੰਦਾ ਵੀ ਉਹ ਇਨਫੋਰਮੇਸ਼ਨ ਲੈਣਾ ਚਾਹੁੰਦਾ ਵੀ ਮੇਰੇ ਹਲਕੇ ਦੇ ਵਿੱਚ ਕੀ ਹੋ ਰਿਹਾ, ਵੀ ਮੇਰੀ ਨੇਬਰਹੁੱਡ ਦਾ ਜਿਹੜਾ ਕਿਹੜੇ ਪਾਸੇ ਆ, ਉਹ ਇਨਫੋਰਮੇਸ਼ਨ ਕਿੱਥੋਂ ਪ੍ਰਾਪਤ ਕਰ ਸਕਦਾ ਹੈ? ਸੋ ਜੇ ਅਸੀਂ ਜਕਾਰਾ ਮੂਵਮੈਂਟ ਵੱਲੋਂ ਵੀ ਆਪਣੇ ਦਾ ਪੇਜ ਕ੍ਰੀਏਟ ਕੀਤਾ ਹੈ, ਜਿੱਥੇ ਕਿ ਅਸੀਂ ਠੀਕ ਹੁਣ ਹੈ। ਰੋਜ਼ ਅਸੀਂ ਆ ਕੇ ਅਪਡੇਟ ਕਰਦੇ ਰਹਿਣਾ ਕਿ ਕਿਹੜੀ ਮੀਟਿੰਗ ਹੋ ਰਹੀ ਆ ਡਿਸਟ੍ਰਿਕਟ ਲੈਵਲ ਤੇ ਵੱਖਰੇ ਪੂਰੇ ਕੈਲੀਫੋਰਨੀਆ ਦੇ ਵਿੱਚ। ਠੀਕ ਹੈ। ਇੱਕ ਇੱਦਾਂ ਜੇ ਤੁਸੀਂ ਸਾਡੇ ਸੋਸ਼ਲ ਮੀਡੀਆ ਪੇਜ ਤੇ ਜਾਓਗੇ ਤਾਂ ਇੰਸਟਾਗ੍ਰਾਮ ਪੇਜ ਸਾਡਾ ਹੈਗਾ ਆ @ਜਕਾਰਾ ਰੀਡਿਸਟ੍ਰਿਕਟਿੰਗ। ਉੱਥੇ ਜਾ ਕੇ ਤੁਹਾਨੂੰ ਸਾਰੀ ਜਾਣਕਾਰੀ ਮਿਲ ਸਕਦੀ ਆ। ਜਾਂ ਤੁਸੀਂ ਸਿੰਪਲੀ ਜੇ ਉੱਦਾਂ ਵੀ ਆਪਣੀ ਜਾਣਕਾਰੀ ਵਾਸਤੇ ਵੀ ਤੁਸੀਂ ਗੂਗਲ ਤੇ ਜਾ ਕੇ ਆਪਣੀ ਸਿਟੀ ਦਾ ਨਾਂ ਲਿਖ ਲਓ ਜਾਂ ਕਾਊਂਟੀ ਦਾ ਨਾਂ ਲਿਖ ਲਓ, ਤਾਂ ਸਿੱਧਾ ਲਿਖੋ ਰੀਡਿਸਟ੍ਰਿਕਟਿੰਗ। ਉਹਦੇ ਨਾਲ ਤੁਹਾਨੂੰ ਪਹਿਲਾਂ ਹੀ ਜਿਹੜਾ ਵੈਬਸਾਈਟ ਮਿਲਣਾ ਹੈ ਨਾ, ਉਹ ਉਸ ਕਾਊਂਟੀ ਦਾ ਜਾਂ ਉਸ ਸਿਟੀ ਦਾ ਹੋਣਾ ਹੈ, ਜਿੱਥੇ ਕਿ ਤੁਹਾਨੂੰ ਪੂਰੀ ਮੀਟਿੰਗਾਂ ਦੀ ਇਨਫੋਰਮੇਸ਼ਨ ਮਿਲ ਜਾਊਗੀ ਕਿ ਕਿਹੜੀ ਮੀਟਿੰਗ ਕਿਹੜੇ ਟਾਈਮ ਵੇਲੇ ਹੋਣੀ ਆ। ਸੋ ਇੱਦਾਂ ਵੀ ਤੁਸੀਂ ਕਰ ਸਕਦੇ ਹੋ। ਪਲੱਸ ਅਸੀਂ ਆਪਣੇ ਇੱਕ WhatsApp ਗਰੁੱਪ ਵੀ ਤਿਆਰ ਕਰ ਰਹੇ ਹਾਂ, ਜਿਹੜੇ ਓਕੇ। ਕਿ ਜੋ ਵੀ ਪਾਰਟਿਸਿਪੇਟ ਕਰਨਾ ਚਾਹੁੰਦੇ ਆ ਆਪਣੀ ਸਿਟੀ ਦੇ ਵਿੱਚ ਜਾਂ ਕਾਊਂਟੀ ਦੇ ਵਿੱਚ, ਉਸ WhatsApp ਗਰੁੱਪ ਦੇ ਵਿੱਚ ਅਸੀਂ ਉਹਨਾਂ ਨੂੰ ਇਨਕਲੂਡ ਕਰਕੇ ਸਾਰੀ ਇਨਫੋਰਮੇਸ਼ਨ ਅਸੀਂ ਆਪਣੇ ਵੱਲੋਂ ਵੀ ਭੇਜਾਂਗੇ। ਡੇਟਸ ਵੀ ਉਹ 'ਚ ਪ੍ਰੋਵਾਈਡ ਕਰਾਂਗੇ। ਠੀਕ ਹੈ। ਸੋ ਤੁਸੀਂ ਸੋ ਕਾਈਂਡ ਆਫ ਕਨਫਿਊਜ਼ਨ ਵੀ ਬਣ ਜਾਂਦੀ ਹੈ। ਸਿਟੀ ਵਾਲੇ ਵੱਖਰੇ ਕਰ ਰਹੇ ਆ, ਕਾਊਂਟੀ ਵਾਲੇ ਵੱਖਰੇ ਕਰ ਰਹੇ ਆ, ਬਿਲਕੁਲ। ਸਕੂਲ ਡਿਸਟ੍ਰਿਕਟ, ਦੈਨ ਵਾਟਰ ਡਿਸਟ੍ਰਿਕਟ, ਦੈਨ ਅਸੈਂਬਲੀ, ਸਟੇਟ ਸੈਨੇਟ, ਸੋ ਸਾਰਿਆਂ ਦਾ ਆ। ਸੋ ਬੰਦੇ ਦੇ ਲਈ ਕਾਫੀ ਕਨਫਿਊਜ਼ਨ ਜਿਹੜੀ ਬਣ ਜਾਂਦੀ, ਇਟਸ ਅ ਟੀਡੀਅਸ ਪ੍ਰੋਸੈਸ ਇੱਕ ਹਿਸਾਬ ਦੇ ਨਾਲ ਬਣ ਜਾਂਦਾ ਆ। ਕਿਹੜੇ ਵਾਲੇ ਦੇ ਉੱਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ? ਬਿਕੋਜ਼ ਸਭ ਨੂੰ ਪਤਾ ਹਰ ਇੱਕ ਦੇ ਕੋਲ ਇੰਨਾ ਵਕਤ ਨਹੀਂ ਹੈਗਾ। ਚਲੋ ਤੁਸੀਂ ਜਿਹੜੇ ਜਕਾਰਾ ਵੱਲੋਂ ਜਿਹੜੇ ਇਸ ਚੀਜ਼ ਦੇ ਵਿੱਚ ਲੱਗੇ ਆ, ਮੇਬੀ ਸਾਰਿਆਂ ਦੇ ਵਿੱਚ ਤੁਸੀਂ ਜਾਓਗੇ, ਕਰੋਗੇ, ਗੱਲ ਕਰੋਗੇ, ਪਰ ਲੋਕਾਂ ਨੂੰ ਕਿੱਦਾਂ ਪਤਾ ਲੱਗੇ ਵੀ ਮੇਰੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੀ ਹੈਗਾ? ਸੋ ਇੰਪੋਰਟੈਂਟ ਤਾਂ ਸਾਰੇ ਹੀ ਆ, ਪਰ ਰਾਈਟ ਨਾਓ ਕਾਊਂਟੀ ਤੇ ਸਿਟੀ ਤੇ ਮੇਨ ਫੋਕਸ ਆ, ਬਿਕਾਜ਼ ਉਹਨਾਂ ਦੀ ਡੈਡਲਾਈਨਸ ਆ ਰਹੀਆਂ ਆ। ਉਸ ਤੋਂ ਬਾਅਦ ਫਿਰ ਆਪਾਂ ਸਕੂਲ ਡਿਸਟ੍ਰਿਕਟਸ ਤੇ ਫੋਕਸ ਕਰ ਸਕਦੇ ਆ, ਫਿਰ ਗਾਂ ਵਾਟਰ ਡਿਸਟ੍ਰਿਕਟਸ। ਪਰ ਰਾਈਟ ਨਾਓ ਮੇਨ ਫੋਕਸ ਇਹੀ ਆ ਵੀ ਕਾਊਂਟੀ ਲੈਵਲ ਤੇ ਸਿਟੀ ਲੈਵਲ ਤੇ। ਵੀ ਉੱਥੇ ਜਿਹੜੇ ਆਪਣੇ ਜਿਹੜੇ ਪੰਜਾਬੀ ਬਹੁਗਿਣਤੀ ਆ, ਉਹ ਮੈਜੋਰਟੀ ਆ, ਉਹ ਇੱਕੋ ਦੇ ਵਿੱਚ ਡਿਸਟ੍ਰਿਕਟ ਦੇ ਵਿੱਚ ਜਿਹੜੀ ਉਹ ਰਵੇ, ਤਾਂ ਜੋ ਉਹਨਾਂ ਦੀ ਆਵਾਜ਼ ਦਾ ਕੋਈ ਜਿਹੜਾ ਉਹ ਰਵੇ। ਤੇ ਇਹਦੇ ਨਾਲ ਹੀ ਸਕੂਲ ਡਿਸਟ੍ਰਿਕਟਸ ਨੂੰ ਲੈ ਕੇ ਵੀ ਬੜੇ ਇੰਪੋਰਟੈਂਟ ਜਿਹੜਾ ਉਹ ਰਹਿੰਦਾ ਹੈ ਵੀ ਬੱਚਿਆਂ ਨੇ ਕਿੱਥੇ ਪੜ੍ਹਨਾ, ਕਿਵੇਂ ਪੜ੍ਹਨਾ, ਕਿਹੜੀ ਚੀਜ਼ ਅੰਡਰ ਆਉਣੀ ਆ। ਕਈ ਥਾਵਾਂ ਦੇ ਉੱਤੇ ਪੰਜਾਬੀ ਕੋਰਸਿਸ ਜਿਹੜੇ ਲੈਂਗੁਏਜ ਦੇ ਚੱਲ ਰਹੇ ਆ। ਸੋ ਜੇ ਉੱਥੇ ਮੈਜੋਰਟੀ ਘੱਟ ਜਾਂਦੀ ਆ ਜਾਂ ਉਹਨਾਂ ਨੂੰ ਡਿਵਾਈਡ ਕਰ ਦਿੱਤਾ ਜਾਂਦਾ ਪੰਜਾਬੀ ਕਮਿਊਨਿਟੀ ਨੂੰ, ਤੇ ਇਹਦਾ ਮਤਲਬ ਪੰਜਾਬੀ ਕੋਰਸਿਸ ਤਾਂ ਇੱਕ ਹਿਸਾਬ ਦੇ ਨਾਲ ਸਾਈਡ ਦੇ ਉੱਤੇ ਲੱਗ ਜਾਣਗੇ। ਸੋ ਉਹਦੇ ਲਈ ਕੀ ਜਿਹੜਾ ਪ੍ਰੋਸੈਸ ਹੈਗਾ, ਕਿੱਦਾਂ ਜਿਹੜਾ ਉਹ ਮਾਪੇ ਵੀ ਧਿਆਨ ਦੇਣ, ਬੱਚੇ ਵੀ ਧਿਆਨ ਦੇਣ ਵੀ ਉਹ ਸਾਰੇ ਬੱਚੇ ਜਿਹੜੇ ਇੱਕੋ ਥਾਂ ਦੇ ਇੱਕੋ ਡਿਸਟ੍ਰਿਕਟ ਦੇ ਵਿੱਚ ਰਹਿਣ?
ਜੀ ਬਿਲਕੁਲ ਆਈ ਥਿੰਕ ਇੱਕ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀ ਪਾਰਟ ਜਿਹੜਾ ਹੈਗਾ ਰੀਡਿਸਟ੍ਰਿਕਟ ਦਾ ਇਹੀ ਆ ਕਿ ਆਪਣੇ ਜਿਹੜੇ ਸਕੂਲ ਆ ਸਕੂਲਾਂ ਦੇ ਡਿਸਟ੍ਰਿਕਟ ਵੀ ਵੰਡੇ ਜਾ ਸਕਦੇ ਆ ਤਾਂ ਜੇ ਅਸੀਂ ਚਾਹੁੰਦੇ ਆ ਕਿ ਸਾਨੂੰ ਪ੍ਰੋਪਰ ਗਵਰਨਮੈਂਟ ਦੀ ਫੰਡਿੰਗ ਮਿਲੇ ਜਿੱਦਾਂ ਕਿ ਪੰਜਾਬੀ ਸਕੂਲ ਪੰਜਾਬੀ ਲੈਂਗੁਏਜ ਸਟਾਰਟ ਕਰ ਲਈਏ ਸਕੂਲਾਂ ਦੇ ਵਿੱਚ ਤਾਂ ਸਾਨੂੰ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਕਿ ਸਾਡੇ ਡਿਸਟ੍ਰਿਕਟ ਇਕੱਠੇ ਹੋਣ ਹੂੰ, ਤਾਂ ਸਪਲਿਟ ਨਾ ਕੀਤੇ ਜਾਣ ਸੋ ਇਟਸ ਵੈਰੀ ਇੰਪੋਰਟੈਂਟ ਕਿ ਇਸ ਚੀਜ਼ ਦਾ ਐਵਰੀਬਾਡੀ ਸਾਰੇ ਲੋਕ ਇਕੱਠੇ ਹੋ ਕੇ ਧਿਆਨ ਕਰਨ ਬਿਕਾਜ਼ ਇਟਸ ਵੈਰੀ ਟ੍ਰਿਕੀ ਬਹੁਤ ਟ੍ਰਿਕੀ ਸਿਚੁਏਸ਼ਨ ਹੈ ਇਸ ਵੇਲੇ ਜੀ। ਯਾ ਸੋ ਉਸ ਚੀਜ਼ ਦੇ ਲਈ ਇਨਫੋਰਮੇਸ਼ਨ ਜੈਸਮੀਨ ਜਾਂ ਰੀਨਾ ਕਿੱਥੋਂ ਜਿਹੜੀ ਉਹ ਹੋਊਗੀ? ਚਲੋ ਰਾਈਟ ਨਾਓ ਜਿੱਦਾਂ ਤੁਸੀਂ ਕਿਹਾ ਵੀ ਫੋਕਸ ਤੁਹਾਡਾ ਜਿਹੜਾ ਉਹ ਵੀ ਉਸ ਦੇ ਉੱਤੇ ਆ ਵੀ ਕਾਊਂਟੀ ਤੇ ਸਿਟੀ ਦੇ ਲਈ। ਸੋ ਇਹ ਸਟੈਪ ਬਾਈ ਸਟੈਪ ਹੁੰਦੇ ਆ ਜਾਂ ਪੈਰਲਲੀ ਸਾਰੇ ਇਕੱਠੀਆਂ ਚੱਲਦੀਆਂ ਹੈ? So first the county ਸ਼ੁਰੂ ਹੋਈ ਸੀਗੀ I believe back in April ਦੇ ਵਿੱਚ ਓਕੇ। ਸੋ ਉਹ ਪ੍ਰੋਸੈਸ ਉਦੋਂ ਤੱਕ ਦੀ ਹਜੇ ਚੱਲੀ ਜਾਂਦੀ ਆ ਫਿਰ ਜਦੋਂ ਸੈਂਸਸ ਦੇ ਡੇਟਾ ਰਿਲੀਜ਼ ਹੋ ਗਏ ਉਸ ਤੋਂ ਗਾਂ ਫਿਰ ਸਾਨੂੰ ਹੋਰ ਇਨਫੋਰਮੇਸ਼ਨ ਮਿਲੀ ਜਿਹੜੀ ਅਸੀਂ ਮੈਪਸ ਦੇ ਵਿੱਚ ਯੂਜ਼ ਕਰ ਸਕਦੇ ਹਾਂ ਨਾਲ ਹੁਣ ਸਿਟੀ ਦੀ ਪਬਲਿਕ ਹੀਅਰਿੰਗਸ ਵੀ ਸ਼ੁਰੂ ਹੋ ਗਈਆਂ ਆ ਕਾਊਂਟੀ ਦੇ ਜਿਹੜੇ ਕਾਊਂਟੀ ਡਿਸਟ੍ਰਿਕਟਸ ਦੇ ਜਿਹੜੇ ਮੈਪਸ ਆ ਉਹ December 15th ਨੂੰ ਸਬਮਿਟ ਹੋਣੇ ਆ ਸੋ ਰਾਈਟ ਨਾਓ ਸਾਡੀ ਮੇਨ ਫੋਕਸ ਕਾਊਂਟੀ ਆ ਓਕੇ। ਸੋ ਬੇਸਿਕਲੀ ਇਦਾਂ ਹੀ ਹੁੰਦਾ ਹੈ ਵੀ ਜਿਹੜੇ ਕਾਊਂਟੀ ਜਾਂ ਸਿਟੀ ਨੇ ਡਿਸਟ੍ਰਿਕਟ ਬਣਾ ਦਿੱਤੇ ਉਹੀ ਬਾਅਦ ਸਕੂਲ ਡਿਸਟ੍ਰਿਕਟਸ ਦੇ ਵਿੱਚ ਜਿਹੜੇ ਉਹ ਤਬਦੀਲ ਹੋ ਜਾਂਦੇ ਆ ਜਾਂ ਉਹਨਾਂ ਦੇ ਲਈ ਵੀ ਵੱਖਰੇ ਤੌਰ ਤੋਂ ਹੀ ਜਿਹੜਾ ਉਹ ਚੱਲਦਾ ਹੁੰਦਾ ਹੈ? ਨਹੀਂ ਸੋ ਸਕੂਲਾਂ ਦੇ ਡਿਸਟ੍ਰਿਕਟ ਦਾ ਪ੍ਰੋਸੈਸ ਵੱਖਰਾ ਆ ਸੋ ਓਕੇ। ਪਹਿਲਾਂ ਸਿਟੀਜ਼ ਦਾ ਕਾਊਂਟੀਜ਼ ਦਾ ਹੁਣ ਹੋ ਰਿਹਾ ਜਿੱਦਾਂ ਕਿ ਕਹਿ ਲਓ ਅਕਤੂਬਰ ਤੋਂ ਲੈ ਕੇ ਹੁਣ ਦਸੰਬਰ ਤੱਕ ਇੱਕ ਸਿਟੀਜ਼ ਐਂਡ ਕਾਊਂਟੀਜ਼ ਹੋਣਗੀਆਂ ਤਾਂ ਉਸ ਤੋਂ ਬਾਅਦ ਜਿਹੜਾ ਕਿ ਫਰਸਟ ਜਿਹੜੇ ਮੰਥ ਹੈਗੇ ਆ 2022 ਦੇ ਉਹਨਾਂ ਦੇ ਵਿੱਚ ਸਾਰਾ ਆ ਕੇ ਪ੍ਰੋਸੈਸ ਹੋਣਾ ਸਕੂਲਾਂ ਦਾ ਤਾਂ ਵਾਟਰ ਡਿਸਟ੍ਰਿਕਟ ਦਾ ਓਕੇ। ਯਾ ਓਕੇ। ਸੋ ਬਿਲਕੁਲ ਸੈਂਟਰ ਵੈਲੀ 'ਚ ਜਿਹੜੇ ਰਹਿੰਦੇ ਆ ਉਹਨਾਂ ਦੇ ਲਈ ਵਾਟਰ ਡਿਸਟ੍ਰਿਕਟ ਵੀ ਬਹੁਤ ਇੰਪੋਰਟੈਂਟ ਆ ਬਿਲਕੁਲ ਇਹ ਖੇਤੀਬਾੜੀ ਦੇ ਨਾਲ ਜੁੜਿਆ ਹੋਇਆ ਇਹ ਹੈਗਾ ਆ ਕਿਉਂਕਿ ਵਾਟਰ ਡਿਸਟ੍ਰਿਕਟ ਦੇ ਨਾਲ ਇਹ ਪਤਾ ਲੱਗਦਾ ਵੀ ਕਿੰਨਾ ਪਾਣੀ ਜਿਹੜਾ ਉਹ ਤੁਹਾਨੂੰ ਮਿਲਣਾ ਆ ਯਾ ਕਿੰਨੂੰ ਕਿੱਦਾਂ ਜਿਹੜਾ ਉਹ ਛੱਡਿਆ ਜਾਣਾ ਆ ਉਹ ਬਹੁਤ ਇੰਪੋਰਟੈਂਟ ਆ ਭਾਈ ਉਸ ਦੇ ਉੱਤੇ ਵੀ ਧਿਆਨ ਰਹੋ ਵੀ ਤੁਹਾਡੇ ਕਿੱਤੇ ਦੇ ਉੱਤੇ ਆ ਫਿਰ ਬੱਚਿਆਂ ਦੀ ਪੜ੍ਹਾਈ ਜਿਹੜਾ ਆ ਉਸ ਦੇ ਲਈ ਅੱਜ ਤੁਸੀਂ ਸੋਚੀ ਬੈਠੇ ਆ ਵੀ ਮੇਰੇ ਨਿਆਣੇ ਦੇ ਲਈ ਆਹ ਸਕੂਲ ਸ਼ਾਇਦ ਇਸ ਡਿਸਟ੍ਰਿਕਟ ਦੇ ਵਿੱਚ ਜਿਹੜਾ ਹੋਊਗਾ ਕੱਲ ਨੂੰ ਤੁਹਾਨੂੰ ਪਰੇ ਕਰਤਾ ਸਕੂਲ ਹੀ ਚੇਂਜ ਜਿਹੜਾ ਉਹ ਹੋ ਬਿਲਕੁਲ ਜਾਣਾ ਹੈ ਸੋ ਜਸਟ ਟੂ ਮੈਨੀ ਥਿੰਗਸ ਸੋ ਧਿਆਨ ਦਿਓ ਇਹ ਜਿਹੜੀ ਇਸ ਟਾਈਮ ਜਿਹੜੋ ਇਸ ਟਾਈਮ ਕਹਿਣ ਨੂੰ ਤਾਂ ਹੁਣ ਡਿਵੀਜ਼ਨ ਜਿਹੜੀ ਹੈਗੀ ਆ ਲਾਈਨਾਂ ਖਿੱਚੀਆਂ ਜਾ ਰਹੀਆਂ ਆ ਸੋ ਇਹ ਲਾਈਨਾਂ ਨੇ 10 ਸਾਲ ਦੇ ਲਈ ਰਹਿਣਾ ਆ ਜਿੱਦਾਂ ਸੈਂਸਰ ਬਿਲਕੁਲ ਦਾ ਅਸਰ 10 ਸਾਲ ਦੇ ਲਈ ਆ ਇਸ ਦਾ ਅਸਰ ਵੀ ਜਿਹੜਾ 10 ਸਾਲ ਦੇ ਲਈ ਆ ਤੁਸੀਂ ਕਿਹੜੇ ਹਲਕੇ ਦੇ ਵਿੱਚ ਜਿਹੜਾ ਹੋਣਾ ਆ ਕਿਹੜੀ ਸਿਟੀ ਦੇ ਕਿਹੜਾ ਡਿਸਟ੍ਰਿਕਟ ਤੁਹਾਡਾ ਬਣਨਾ ਹੈ ਕਾਊਂਟੀ ਦਾ ਕਿਹੜਾ ਬਣਨਾ ਸਕੂਲ ਦਾ ਵਾਟਰ ਦਾ ਫਿਰ ਅਸੈਂਬਲੀ ਦੇ ਲਈ ਫਿਰ ਉਸੇ ਤਰੀਕੇ ਦੇ ਨਾਲ ਸਟੇਟ ਸੈਨੇਟ ਦੇ ਲਈ ਯੂਐਸ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਲਈ ਸੋ ਬਹੁਤ ਵੱਡੇ ਜਿਹੜੇ ਫਰਕ ਜਿਹੜੇ ਹੋਣੇ ਆ ਹੁਣ 2022 ਦੇ ਵਿੱਚ ਜਿਹੜੀਆਂ ਇਲੈਕਸ਼ਨਸ ਹੋਣੀਆਂ ਆ ਉਹ ਨਵੀਆਂ ਡਿਸਟ੍ਰਿਕਟਸ ਦੇ ਆਧਾਰ ਦੇ ਉੱਤੇ ਫਿਰ ਉਹ ਹੋਣੀਆਂ ਆ ਸੋ ਬਿਲਕੁਲ ਬਹੁਤ ਇੰਪੋਰਟੈਂਟ ਆ ਵੀ ਤੁਸੀਂ ਸਾਰੇ ਜਾਣੇ ਇਸ ਦੇ ਵਿੱਚ ਜਿਹੜਾ ਹਿੱਸਾ ਲਓ ਆਪੋ ਆਪਣੇ ਸ਼ਹਿਰ ਦੇ ਵਿੱਚ ਦੇਖੋ ਵੀ ਕਿੱਥੇ ਇਸ ਰੀਡਿਸਟਿੰਗ ਦੇ ਲਈ ਜਿਹੜੇ ਟਾਊਨ ਹਾਲ ਮੀਟਿੰਗਸ ਪਬਲਿਕ ਕਮੈਂਟਸ ਉਹ ਕਮਿਊਨਿਟੀ ਇੰਟਰਸਟ ਫਾਰਮਸ ਕਿਹੜੇ ਜਿਹੜੇ ਉਹ ਚੱਲ ਰਹੇ ਆ ਕਿੱਥੇ ਕੀ ਹੈਗਾ ਆ ਤਾਂ ਜੋ ਤੁਸੀਂ ਇਸ ਦੇ ਵਿੱਚ ਜਿਹੜਾ ਹਿੱਸਾ ਲਓ ਧਿਆਨ ਜਿਹੜਾ ਉਹ ਤੁਹਾਨੂੰ ਜ਼ਰੂਰ ਰੱਖਣਾ ਚਾਹੀਦਾ ਆ ਮੇਕ ਸ਼ੋਰ ਕਰੋ ਵੀ ਪੰਜਾਬੀ ਕਮਿਊਨਿਟੀ ਨੂੰ ਉਹ ਡਿਵਾਈਡ ਐਂਡ ਰੂਲ ਨਾ ਕਰ ਸਕਣ ਤਾਂ ਜੋ ਤੁਹਾਡੀਆਂ ਵੋਟਾਂ ਦਾ ਬੇਸਿਕਲੀ ਕੋਈ ਮਕਸਦ ਜਿਹੜਾ ਉਹ ਨਾ ਰਹਿ ਜਾਵੇ ਜੇ ਇਕੱਠੇ ਰਵਾਂਗੇ ਜਿੱਥੇ ਮੈਜੋਰਟੀ ਹੋਊਗੀ ਤਾਂ ਫਿਰ ਤੁਹਾਡੀਆਂ ਵੋਟਾਂ ਦਾ ਅਸਰ ਹੋਊਗਾ ਤੁਹਾਡੀ ਗੱਲ ਵੀ ਮੰਨਣਗੇ ਤੁਹਾਡੀ ਗੱਲ ਸੁਣਨੀ ਵੀ ਪਊਗੀ ਸੋ ਇਹ ਨਾ ਹੋਵੇ ਵੀ ਤੁਹਾਡੀ ਵੋਟ ਦਾ ਫਿਰ ਅਸਰ ਹੀ ਜਿਹੜਾ ਉਹ ਨਾ ਰਹਿ ਜਾਵੇ ਸੋ ਧਿਆਨ ਦਿਓ ਆਪੋ ਆਪਣੇ ਜਿਹੜੀ ਕਮਿਊਨਿਟੀ ਦੇ ਵਿੱਚ ਆਪੋ ਆਪਣੇ ਇਲਾਕੇ ਦੇ ਵਿੱਚ ਸ਼ੇਅਰ ਕਰੋ ਤੇ ਤੁਹਾਡੇ ਕੋਲ ਜਿੱਦਾਂ ਤੁਸੀਂ ਕਿਹਾ ਵੀ ਕੋਈ WhatsApp ਗਰੁੱਪ ਜਾਂ ਕੋਈ ਫੋਨ ਨੰਬਰ ਹੈ ਜੇ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦਾ ਹੈਗਾ ਹਾਂਜੀ ਸੋ ਮੇਰਾ ਨੰਬਰ ਹੈਗਾ ਆ 209 417 6228 ਜੀ ਅਤੇ ਮੇਰਾ ਹੈਗਾ ਰੀਨਾ ਦਾ ਹੈਗਾ 9168003184 ਅਤੇ ਮੇਰੇ ਜਿਹੜੀ ਹੈਗੀ ਆ ਫੋਕਸ ਜਿਹੜਾ ਹੋਣਾ ਮੇਰਾ ਹੈਗਾ ਸੈਕਰਾਮੈਂਟੋ ਕਾਊਂਟੀ ਸੈਨ ਵਾਕੀਨ ਕਾਊਂਟੀ ਹੋਈ ਜਾਂ ਸਟਰ ਕਾਊਂਟੀ ਅਲਮੀਰਾ ਕਾਊਂਟੀ ਇਹਨਾਂ ਸਾਰੀਆਂ ਕਾਊਂਟੀਆਂ ਦੇ ਵਿੱਚ ਜਿਹੜੇ ਵੀ ਜਿੰਨੀਆਂ ਵੀ ਸਿਟੀਆਂ ਹੈਗੀਆਂ ਆ ਤਾਂ ਜਿੰਨੇ ਵੀ ਕਾਊਂਟੀਜ਼ ਇਹ ਕਾਊਂਟੀਆਂ ਜਿਹੜੀਆਂ ਹੈਗੀਆਂ ਇਹਨਾਂ ਸਾਰਿਆਂ ਦਾ ਫੋਕਸ ਮੈਂ ਕਰ ਰਹੀ ਹਾਂ ਤਾਂ ਤੁਸੀਂ ਪਲੀਜ਼ ਜੇ ਤੁਸੀਂ ਇਹਨਾਂ ਕਾਊਂਟੀ ਦੇ ਵਿੱਚ ਰਹਿ ਰਹੇ ਹੋ ਤਾਂ ਤੁਸੀਂ ਜਾਣਕਾਰੀ ਥੋੜ੍ਹੀ ਕੋਈ ਵਾਧੂ ਚਾਹੁੰਦੇ ਹੋ ਪਲੀਜ਼ ਮੈਨੂੰ ਕੰਟੈਕਟ ਕਰੋ ਐਂਡ ਦੈਨ ਜੈਸਮਿਨ
ਹਾਂਜੀ, ਜਾਂ ਤੇ ਜੇ ਤੁਸੀਂ ਤੁਸੀਂ ਕਿਹੜੀਆਂ ਕਾਉਂਟੀਜ਼ ਨੂੰ ਟੇਕ ਕੇਅਰ ਦੇਖ ਰਹੇ ਹੈਗੇ? ਹਾਂਜੀ, ਮੈਂ ਸਟੈਨਿਸਲਾਸ ਕਾਉਂਟੀ, ਮਰਸੈਡ ਕਾਉਂਟੀ, ਮਡੇਰਾ ਕਾਉਂਟੀ, ਫ੍ਰੈਸਨੋ ਕਾਉਂਟੀ ਤੇ ਕਰਨ ਕਾਉਂਟੀ ਦੇ ਵਿੱਚ ਫੋਕਸ ਕਰ ਰਹੀ ਹਾਂ। ਠੀਕ ਹੈ ਜੀ। ਸੋ ਬਿਲਕੁਲ, ਸੋ ਸਰੋਤਿਓ, ਜੇ ਤੁਸੀਂ ਇਹਨਾਂ ਕਾਉਂਟੀਜ਼ ਦੇ ਵਿੱਚ ਰਹਿੰਦੇ ਹੋ, ਇਨ ਐਨੀ ਕੇਸ ਤੁਸੀਂ ਕੈਲੀਫੋਰਨੀਆ ਦੇ ਵਿੱਚ ਕਿਤੇ ਵੀ ਜਿਹੜਾ ਤੁਸੀਂ ਰਹਿੰਦੇ ਆ, ਤੇ ਤੁਸੀਂ ਇਹਨਾਂ ਦੇ ਨਾਲ ਪਲੀਜ਼ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ ਜੇ ਤੁਹਾਨੂੰ ਹੋਰ ਇਨਫੋਰਮੇਸ਼ਨ ਚਾਹੀਦੀ ਆ। ਸੋ ਇਹ ਕੈਲੀਫੋਰਨੀਆ ਦੇ ਵਿੱਚ ਆ, ਜਿਹੜੇ ਆਊਟ ਆਫ ਸਟੇਟ ਸਾਨੂੰ ਜਿਹੜੇ ਸੁਣ ਰਹੇ, ਤੁਹਾਡੇ ਵੀ ਉੱਥੇ ਜਿਹੜਾ ਪ੍ਰੋਸੈਸ ਆ ਉਹ ਚੱਲ ਰਿਹਾ ਹੋਣਾ, ਜਾਂ ਚੱਲ ਚੁੱਕਾ ਹੋਣਾ, ਜਾਂ ਆਉਣ ਵਾਲਾ ਹੋਣਾ ਹੈ। ਸੋ ਤੁਸੀਂ ਵੀ ਜਿਹੜਾ ਉਹ ਜ਼ਰੂਰ ਧਿਆਨ ਦਿਓ ਵੀ ਤੁਹਾਨੂੰ ਡਿਵਾਈਡ ਐਂਡ ਰੂਲ ਜਿਹੜਾ ਤੁਹਾਡੇ ਉੱਤੇ ਨਾ ਕਰ ਸਕਣ। ਤੁਸੀਂ ਇਕੱਠੇ ਜਿਹੜੇ ਉਹ ਰਹੋ, ਤਾਂ ਜੋ ਆਪਣੀ ਆਵਾਜ਼ ਜਿਹੜੀ ਆ ਉਹ ਆਪਾਂ ਚੱਕ ਸਕੀਏ ਤੇ ਆਪਣੀ ਗੱਲ ਜਿਹੜੀ ਉਹ ਆਪਣੇ ਮਸਲੇ ਉਹ ਹੱਲ ਹੋਣ। ਸੋ ਬਹੁਤ ਬਹੁਤ ਸ਼ੁਕਰੀਆ ਜੈਸਮੀਨ ਕੌਰ ਤੇ ਰਵੀਨਾ ਤੁਹਾਡਾ ਵੀ ਤੁਸੀਂ ਸਾਡੇ ਨਾਲ ਜੁੜੇ ਤੇ ਇਹ ਨਵੀਂ ਜਿਹੜੀ ਜਾਣਕਾਰੀ ਹੈ ਸਾਡੇ ਸਰੋਤਿਆਂ ਦੇ ਨਾਲ ਜਿਹੜੀ ਉਹ ਸਾਂਝੀ ਕੀਤੀ। ਸ਼ੁਕਰੀਆ, ਥੈਂਕ ਯੂ, ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਸਤਿ ਮਚ। ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।